ਤੀਰਥ ਯਾਤਰਾ ਵਾਲੀ ਰੇਲ ਗੱਡੀ ਤੋਂ। ਤੀਰਥ ਯਾਤਰਾ ਵਾਲੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ ਸੀ ਕੇਜਰੀਵਾਲ ਸਾਹਿਬ ਨੇ ਧੂਰੀ ਦੇ ਵਿੱਚ, ਪਰ ਹੁਣ ਕਹਿੰਦੇ ਫਾਨਾ ਫਸਾਤਾ, ਫਸਾਇਆ ਵੀ ਕੇਂਦਰ ਨੇ ਆ, ਬ੍ਰੇਕਾਂ ਲਾ ਦਿੱਤੀਆਂ। ਪ੍ਰਵੀਨ ਜੀ, ਪਿਛਲੇ ਕੁ ਦਿਨਾਂ 'ਚ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕਰ ਰਹੇ ਸੀ ਕਿ ਮਾਣਯੋਗ ਅਦਾਲਤ ਵੱਲੋਂ ਇਹ ਕਿਹਾ ਗਿਆ ਕਿ ਕਿਉਂ ਨਾ ਤੁਹਾਡੀ ਇਸ ਯਾਤਰਾ ਤੇ ਰੋਕ ਲਾ ਦਈਏ ਕਿ ਜਦੋਂ ਫੰਡਾਂ ਦੀ ਦੁਰਵਰਤੋਂ ਵਾਲਾ ਮਾਮਲਾ ਉਹਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਹੁੰਚਦਾ ਹੈ ਤੇ ਉਸ ਨੂੰ ਲੈ ਕੇ ਉਹ ਪੁੱਛਦੇ ਨੇ ਤੇ ਸੁਣਵਾਈ ਫਿਲਹਾਲ 2 ਹਫ਼ਤਿਆਂ ਦੀ ਟਾਲ ਦਿੱਤੀ ਗਈ ਹੈ ਜੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਅਸੀਂ 40 ਕਰੋੜ ਵੱਖਰਾ ਫੰਡ ਰੱਖਿਆ ਜੀ, ਲੋਕਾਂ ਦੇ ਫੰਡ ਦੀ ਕੋਈ ਵਰਤੋਂ ਨਹੀਂ ਜੀ, ਅਸੀਂ ਕਿਸੇ ਹੋਰ ਤਰ੍ਹਾਂ ਦਾ ਫੰਡ ਇੱਧਰ ਤਬਦੀਲ ਨਹੀਂ ਕਰ ਰਹੇ, ਸਾਡੇ ਸਾਰੇ ਪ੍ਰਬੰਧ ਹੈ ਜੀ, ਹੋਰ ਸੂਬਿਆਂ 'ਚ ਵੀ ਚੱਲਦੀ ਹੈ ਜੀ। ਉਸ ਸਮੇਂ ਵੀ ਇਹ ਚਰਚਾ ਪੰਜਾਬ 'ਚ ਦਬੀ ਆਵਾਜ਼ 'ਚ ਛਿੜੀ ਸੀ ਕਿ ਕੀ ਅਦਾਲਤਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਕੋਈ ਤਾਕਤ, ਕੋਈ ਸੱਤਾ, ਕਿ ਇਹ ਸਿਰਫ ਇਸ ਲਈ ਅੜਿੱਕੇ ਆ ਰਹੇ ਨੇ ਕਿ ਹਾਂ ਜੀ ਇਹ ਬੇਸ਼ੱਕ ਜਿਹੜੀ ਧਿਰ ਵੱਲੋਂ ਪਟੀਸ਼ਨ ਪਾਏਗੀ ਉਹਦਾ ਪੱਖ ਚਾਹੇ ਪੰਜਾਬ ਨੂੰ ਚਿੰਤਤ ਧਿਰ ਵਜੋਂ ਹੀ ਹੋਵੇ, ਪਰ ਅਦਾਲਤ ਦੇ ਰੁਖ ਨੂੰ ਲੈ ਕੇ, ਜਦੋਂ ਕਿ ਅਦਾਲਤੀ ਰੁਖ ਦੇ ਉੱਤੇ ਕੋਈ ਅਸੀਂ ਸਵਾਲ ਨਹੀਂ ਖੜਾ ਕਰ ਰਹੇ ਹਨਾ, ਪਰ ਇਹ ਚਰਚਾਵਾਂ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ। ਪਰ ਅੱਜ ਇੱਕ ਪੱਖ ਸਾਹਮਣੇ ਆਇਆ ਜੀ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ, ਧਾਰਮਿਕ ਯਾਤਰਾ, ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਨੂੰ, ਤੇ ਉਸ ਦਿਨ ਇਹ ਗੱਲ ਸਾਹਮਣੇ ਆਈ ਸੀ ਕਿ ਭਾਈ ਜਿਹੜਾ ਇਹ ਵਿੱਤੀ ਵਰ੍ਹਾ ਹੈ, ਮਤਲਬ 31 ਮਾਰਚ ਤੱਕ ਲਗਭਗ 13 ਗੱਡੀਆਂ ਸ਼ਰਧਾਲੂਆਂ ਨੂੰ ਲੈ ਕੇ ਜਾਣਗੀਆਂ ਤੇ ਬੱਸਾਂ ਹਰ ਰੋਜ਼ 10 ਦੇ ਕਰੀਬ ਜਾਇਆ ਕਰਨਗੀਆਂ। 430 ਸ਼ਰਧਾਲੂ ਉਹਨਾਂ 'ਚ ਨਿਤ ਦਿਨ ਜਾਇਆ ਕਰਨਗੇ, ਇੱਕ ਬੱਸ 'ਚ 43 ਤੇ ਇੱਕ ਰੇਲ ਗੱਡੀ ਜਿਹੜੀ ਜਾਇਆ ਕਰੂਗੀ ਉਹਦੇ ਵਿੱਚ ਕਰੀਬ 1000 ਸ਼ਰਧਾਲੂ ਯਾਤਰਾ ਕਰਿਆ ਕਰੂਗਾ। ਸੋ ਇੰਜ ਇਹ ਜਿਹੀਆਂ 13 ਰੇਲ ਗੱਡੀਆਂ ਜਾਣੀਆਂ ਹੀ ਜਾਣੀਆਂ ਨੇ ਜੀ ਵਿੱਤੀ ਵਰੇ, ਮਤਲਬ ਘੱਟੋ ਘੱਟ 31 ਮਾਰਚ ਤੱਕ ਜੀ। ਤੇ ਉਹ ਕੱਢਿਆ ਜਾ ਰਿਹਾ ਸੀ ਕਿ 8ਵੇਂ ਦਿਨ 9ਵੇਂ ਦਿਨ ਇੱਕ ਗੱਡੀ ਜਾਊਗੀ, ਹਫ਼ਤੇ 'ਚ ਇੱਕ ਗੱਡੀ, ਤੇ ਚਲੋ ਕੁੱਲ 13 ਗੱਡੀਆਂ ਦਾ ਸਿਸਟਮ ਸੀਗਾ। ਤੇ ਇਹਦੇ ਲਈ ਬਕਾਇਦਾ ਪੰਜਾਬ ਸਰਕਾਰ ਨੇ ਰੇਲਵੇ ਨਾਲ MOU ਸਾਈਨ ਕੀਤਾ ਹੋਇਆ। ਹੁਣ ਇਹ ਇੱਕ ਅਹਿਮ ਪੱਖ ਹੈ ਕਿ ਜਿਹੜਾ ਮਤਲਬ ਇੰਡੀਅਨ ਰੇਲਵੇ ਕੈਟਰਿੰਗ ਐਂਡ ਉਹਨਾਂ ਦਾ ਉਹ ਹੈਗਾ ਟੂਰਿਜ਼ਮ ਕਾਰਪੋਰੇਸ਼ਨ, ਉਹਦੇ ਨਾਲ ਬਕਾਇਦਾ ਤੌਰ ਤੇ MOU ਸਾਈਨ ਕੀਤਾ ਤੇ ਪੈਸੇ ਐਡਵਾਂਸ ਜਮ੍ਹਾਂ ਕਰਾਏ ਨੇ। ਹੁਣ ਇਹਦੇ ਬਾਵਜੂਦ ਉਹ ਇਨਕਾਰ ਕਰ ਦੇਵੇ ਕਿ ਅਸੀਂ ਨਹੀਂ ਜੀ ਅਜੇ 1.5-2 ਮਹੀਨੇ ਰੇਲਾਂ ਦਾ ਪ੍ਰਬੰਧ ਕਰ ਸਕਦੇ, ਸਾਡੀ ਆਪਣੀ ਕੋਲੇ ਦੀ ਸਮੱਸਿਆ ਜੀ, AC ਗੱਡੀਆਂ ਜਿਹੜੀਆਂ ਤੁਸੀਂ ਮੰਗਦੇ ਹੋ ਉਹਦੇ ਲਈ ਜੀ ਫਿਰ ਉਹ ਵੱਖਰਾ ਇੰਜਣ ਚਾਹੀਦਾ ਹੁੰਦਾ ਜੀ, ਜਨਰੇਟਰ ਵਾਲਾ, ਉਹ ਨਹੀਂ ਹੈਗਾ ਜੀ, ਅਜੇ ਸਾਡੇ ਕੋਲ ਸਮਾਂ ਨਹੀਂ, 1.5 ਮਹੀਨੇ ਬਾਅਦ ਦੇਖਾਂਗੇ। ਸੋ ਅਚਾਨਕ ਇਹ ਪੱਖ ਕਿਉਂ ਆਇਆ? ਇਹ ਤੋਂ ਵੀ ਅਹਿਮ ਜੀ 2 ਗੱਡੀਆਂ ਰਵਾਨਾ ਹੋਣ ਤੋਂ 2 ਦਿਨ ਪਹਿਲਾਂ ਰੇਲਵੇ ਨੇ ਰੱਦ ਕੀਤੀ ਜੀ। ਸਪਸ਼ਟ ਹੁੰਦਾ ਕਿ ਇਹ ਭਾਈ ਰੇਲਵੇ ਦੀ ਕੋਈ ਦਿੱਕਤ ਨਹੀਂ, ਇਹ ਤਾਂ ਕੇਂਦਰ ਦਾ ਫਨ ਹੈ, ਇਹ ਤਾਂ ਸਿਆਸਤ ਹੈ। ਹੁਣ ਹੋਇਆ ਕੀ ਜੀ, 6 ਦਸੰਬਰ ਨੂੰ ਜਲੰਧਰ ਤੋਂ ਵਾਰਾਣਸੀ ਲਈ ਤੈਅ ਹੋ ਗਿਆ ਕਿ ਹਾਂ ਜੀ ਬੰਦੇ ਤੈਅ ਹੋ ਗਏ, ਕਿਆ ਸ਼ਰਧਾਲੂ ਜਾਣਗੇ, ਲਿਸਟਾਂ ਬਣ ਗਈਆਂ, ਸਾਰਾ ਕੁਝ ਤੈਅ ਹੋ ਗਿਆ, ਕਿੰਨੇ ਵਜੇ ਤੁਰਨੀ ਆ ਸਟੇਸ਼ਨ ਤੋਂ, ਸਾਰਾ ਕੁਝ ਹੋ ਗਿਆ। 6 ਦਸੰਬਰ ਨੂੰ ਤੁਰਨੀ ਆ ਤੇ 4 ਦਸੰਬਰ ਨੂੰ ਰੇਲਵੇ ਸੁਨੇਹਾ ਭੇਜ ਦਿੰਦਾ ਕਿ ਗੱਡੀ ਨਹੀਂ ਆ ਸਕਦੀ ਜੀ। ਅੱਛਾ, 2 ਦਿਨ ਪਹਿਲਾਂ। ਤੇ ਇਹਦਾ ਮਤਲਬ ਇਹਦੇ ਪਿੱਛੇ ਰਾਜਨੀਤਿਕ ਸ਼ੰਕੇ ਖੜੇ ਹੁੰਦੇ ਨੇ। ਪਰ ਇੱਕ ਰੇਲ ਗੱਡੀ ਰੱਦ ਹੋਣ ਨਾਲ ਸਰਕਾਰ ਨੂੰ, ਅਧਿਕਾਰੀਆਂ ਨੂੰ ਲੱਗਦਾ ਕਈ ਵਾਰ ਕੋਈ ਤਕਨੀਕੀ ਮਸਲਾ ਆ ਸਕਦਾ। ਠੀਕ ਹੈ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੀ, ਚਲੋ। ਹੁਣ ਉਹ ਵਾਰਾਣਸੀ ਵਾਲੀ ਰੇਲ ਜਦੋਂ ਰੱਦ ਹੋਈ ਤੇ ਉਹਦੇ ਨਾਲ ਇੱਕ ਪਾਸੇ ਤਾਂ ਸਰਕਾਰ ਇਸ ਤਰ੍ਹਾਂ ਮਤਲਬ ਫਿਕਰਮੰਦੀ ਚ ਕਿ ਰੇਲਵੇ ਨੇ ਤਾਂ ਕਿਉਂ ਕੀਤਾ, ਕੀ ਕਾਰਨ ਹੈ, ਉਹਦੇ ਅਧਿਕਾਰੀ ਜਾਣਦੇ। ਦੂਸਰੇ ਪਾਸੇ ਨੂੰ ਫਿਕਰ ਹੈ ਕਿ ਜਿਹੜੇ ਸ਼ਰਧਾਲੂਆਂ ਨੇ ਜਾਣਾ ਸੀ, ਹਾਂਜੀ, ਉਹ ਸ਼ਰਧਾਲੂਆਂ ਦੇ ਮਨ ਚ ਸਿੱਧਾ ਸਰਕਾਰ ਦੇ ਖਿਲਾਫ ਭਰੋਸਾ ਪਨਪਣਾ। ਠੀਕ ਹੈ, ਕਿ ਡਰਾਮਾ ਹੈ ਜੀ, ਆਹ ਕੀ ਕੀਤਾ ਜੀ, ਹੈ ਨਾ, ਸਾਨੂੰ ਤਿਆਰ ਵੀ ਕਰਤਾ ਜੀ, ਸਾਨੂੰ ਕਹਿ ਵੀ ਦਿੱਤਾ ਜੀ, ਇਸ ਜੀ ਸਾਰੀ ਤਿਆਰੀ ਕਰ ਲਈ ਤੇ ਹੁਣ ਅਚਾਨਕ ਰੱਦ ਹੋ ਜਾਵੇ, ਫਿਰ ਮਨ ਨੂੰ ਜ਼ਿਆਦਾ ਪਹੁੰਚਦਾ ਵੀ ਹੈ, ਠੇਸ ਵੀ ਪਹੁੰਚਦੀ। ਦੂਸਰੀ ਘਟਨਾ ਵਾਪਰੀ ਹੁਣ ਜੀ ਭਲਕੇ ਨੂੰ ਹੈ ਜੀ, ਪੰਜਾਬ ਦੇ ਹਿਸਾਬ ਨਾਲ, ਭਾਰਤ ਦੇ ਹਿਸਾਬ ਨਾਲ 15 ਦਸੰਬਰ। ਠੀਕ ਹੈ, 15 ਦਸੰਬਰ ਨੂੰ ਰੇਲ ਜਾਣੀ ਸੀ ਅਜਮੇਰ ਸ਼ਰੀਫ ਲਈ। ਮਰੇਲ ਕੋਟਲੇ ਤੋਂ ਇਹ ਰੇਲ ਤੁਰਨੀ ਸੀ ਜਿਹੜੀ ਅਜਮੇਰ ਸ਼ਰੀਫ ਜਾਣੀ ਸੀ। ਤੇ ਕੱਲ ਦੇਰ ਸ਼ਾਮ ਉਹਦਾ ਸੁਨੇਹਾ ਭੇਜਤਾ ਕਿ ਨਹੀਂ ਜਾ ਸਕਦੀ ਜੀ। ਮਤਲਬ 13 ਤਰੀਕ ਨੂੰ ਉਹਦਾ ਸੁਨੇਹਾ ਆ ਗਿਆ, 2 ਦਿਨ ਪਹਿਲਾਂ ਹੀ। ਤੇ ਖਾਸ ਗੱਲ ਇਹ ਹੈ ਕਿ ਜਿਹੜਾ ਹੁਣ ਰੇਲਵੇ ਨੇ ਸਾਈਨ ਹੋਇਆ MOU, ਜਿਹਦੀ ਆਪਾਂ ਗੱਲ ਕਰ ਰਹੇ ਹਾਂ, MOU ਸਾਈਨ ਹੋਇਆ ਵਾ, ਇਹ ਕਰੀਬ
1.5 ਕਰੋੜ ਰੁਪਈਆ ਐਡਵਾਂਸ ਗਿਆ ਹੋਇਆ ਰੇਲਵੇ ਨੂੰ ਜੀ ਇਹਦਾ। ਹੂੰ 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 1.5 ਕਰੋੜ ਦੇ ਕਰੀਬ ਐਡਵਾਂਸ ਜਾਣ ਦੇ ਬਾਵਜੂਦ ਵੀ 1 ਕਰੋੜ 34-35 ਲੱਖ ਦੀ ਰਾਸ਼ੀ ਪਤਾ ਲੱਗ ਰਹੀ ਹੈ ਕਿ ਗਈ ਹੋਈ ਹੈ। ਠੀਕ ਹੈ ਜੀ। ਉਹਦੇ ਬਾਵਜੂਦ ਵੀ 2 ਰੇਲ ਗੱਡੀਆਂ ਰੱਦ ਹੋਈਆਂ ਔਰ 2 ਦਿਨ ਪਹਿਲਾਂ ਹੋਈਆਂ। ਤੇ ਤੀਸਰਾ, ਹੁਣ ਵੱਡੇ ਅਧਿਕਾਰੀ ਨੇ ਰੇਲਵੇ ਨਾਲ ਸੰਬੰਧਿਤ ਇੱਕ ਵੱਡੇ ਅਧਿਕਾਰੀ ਨੇ ਹੂੰ ਹੂੰ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਕਿ ਅਸੀਂ ਫਰਵਰੀ ਤੱਕ ਭੁੱਲ ਜਾਓ ਜੀ, ਤੁਹਾਨੂੰ ਗੱਡੀਆਂ ਗੁੱਡੀਆਂ ਨਹੀਂ ਦੇ ਸਕਦੇ। ਹੂੰ ਔਰ ਇਹ ਸੂਚਨਾ ਮੂੰਹ ਜ਼ਬਾਨੀ ਹੈ। ਜੀ। ਹੁਣ ਇਸ ਲਈ ਇਹ ਅਹਿਮ ਹੈ ਕਿ ਇਹਦੇ ਪਿੱਛੇ ਕੀ ਕੇਂਦਰ ਜਾਣਬੁੱਝ ਕੇ ਅੜਿੱਕੇ ਡਾ ਰਿਹਾ, ਕੀ ਫਾਨੇ ਡਾ ਰਿਹਾ, ਕੀ ਕੇਂਦਰ ਇਹ ਯੋਜਨਾ ਨੂੰ ਫੇਲ ਕਰਨਾ ਚਾਹੁੰਦਾ ਹੈ, ਪੰਜਾਬ ਸਰਕਾਰ ਦੀ ਬਦਨਾਮੀ ਕਰਾਉਣਾ ਚਾਹੁੰਦਾ। ਇਸ ਲਈ ਮਤਲਬ ਕਿ ਇਹਦੇ ਉੱਤੇ ਸਵਾਲ ਖੜਾ ਹੋਇਆ ਕਿ ਇਹਦੇ ਪਿੱਛੇ ਮਨਸ਼ਾ ਕੀ ਹੈ। ਕਿਉਂਕਿ ਬੜੇ ਅਹਿਮ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਇਸ ਨੂੰ ਆਪਣੀ ਇੱਕ ਵੱਡੀ ਸੇਵਾ ਮੁਹਿੰਮ ਬਣਾ ਕੇ ਪੇਸ਼ ਕੀਤਾ ਸੀਗਾ। ਬੇਸ਼ੱਕ ਬੱਸਾਂ ਹੁਣ ਜਿਹੜੀਆਂ ਜਾ ਰਹੀਆਂ ਨੇ ਪ੍ਰਵੀਨ ਜੀ, ਫਿਲਹਾਲ ਸਥਾਨਕ ਜਿਹੜੇ ਸਾਡੇ ਤਖਤ ਨੇ ਉਹਨਾਂ ਤੱਕ ਸਹਿਬਾਨਾਂ ਦੇ ਲਈ ਇਹ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀਆਂ ਨੇ, ਪਰ ਜਿਹੜੀਆਂ ਰੇਲ ਦੇ ਰਾਹੀਂ ਇੱਕ ਖਾਸ ਮਤਲਬ ਕਿ ਵਰਗ ਦੇ ਸ਼ਰਧਾਲੂਆਂ ਨੇ ਜਿਹੜਾ ਵਾਰਾਣਸੀ ਜਾਣਾ ਸੀਗਾ, ਜਾਂ ਜਿਹੜੇ ਖਾਸ ਫਿਰਕੇ ਦੇ ਸਾਡੇ ਸ਼ਰਧਾਲੂਆਂ ਨੇ ਅਜਮੇਰ ਸ਼ਰੀਫ ਜਾਣਾ ਸੀਗਾ, ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਣ ਦਾ ਮਤਲਬ ਰੋਸਾ ਸਰਕਾਰ ਖਿਲਾਫ। ਕਿਸੇ ਨੇ ਨਹੀਂ ਦੇਖਣਾ ਕਿ ਰੇਲਵੇ ਨੇ ਇਨਕਾਰ ਕੀਤਾ, ਕਿਸੇ ਨੇ ਨਹੀਂ ਦੇਖਣਾ ਕਿ ਹਾਂ ਉਹਨਾਂ ਨੇ ਫੋਨ ਤੇ ਕਿਹਾ, ਉਹਨਾਂ ਨੇ ਸੂਚਿਤ ਕੀਤਾ, ਮੂੰਹ ਸੁਨੇਹਾ ਭੇਜਿਆ, ਚਿੱਠੀ ਆਈ। ਅਗਲੇ ਨੂੰ ਪਤਾ ਕਿ ਪੰਜਾਬ ਸਰਕਾਰ ਨੇ ਜਿਹੜੀ ਰੇਲ ਲੈ ਕੇ ਜਾਣੀ ਸੀ ਬਈ ਉਹ ਰੱਦ ਹੋ ਗਈ। ਭਗਵੰਤ ਮਾਨ ਵਾਲੀ ਰੇਲ ਗੱਡੀ ਜਿਹੜੀ ਯਾਤਰਾ ਲਈ ਜਾਣੀ ਸੀ ਉਹ ਰੱਦ ਹੋ ਗਈ। ਬਿਲਕੁਲ। ਪੰਜਾਬ 'ਚ ਨਵੇਂ ਪਿੰਡਾਂ 'ਚ ATM ਲੱਗੇ ਪ੍ਰਵੀਨ ਜੀ। ਜਦੋਂ ATM ਲੱਗੇ ਤਾਂ ਬੈਂਕ ਵਾਲੇ ਸਮਝਾਉਣ ਆਉਂਦੇ ਹੁੰਦੇ ਸੀ ਬਾਹਰ ਕਾਰਡ ਲੈ ਕੇ ਬੰਦੇ ਦਾ ਕਿ ਐਂ ਕਢਾਉਣੇ ਆ ਬਜ਼ੁਰਗੋ, ਬੇਬੇ ਐਂ ਕਢਾਉਣਾ ਹੈ, ਐਂ ਪੈਸੇ ਕਢਾਉਣੇ ਆ, ਹੈਨਾ। ਤੇ ਹੁਣ ਉਹ ਪਿੰਡਾਂ 'ਚ ਪੈਸੇ ਪਾਉਣ ਤਾਂ ATM ਵਾਲਾ ਇੱਕੋ ਵੱਖਰਾ ਵਿੰਗ ਹੈ ਬੈਂਕਾਂ ਦਾ। ਹੈ ਨਹੀਂ ਕਿ ਬੈਂਕ ਵਾਲੇ ਨੇ ਆਪੇ ਜਾ ਕੇ ਪਾਏ ਹੋਣੇ, ਪੈਸੇ ਰੱਖੇ ਹੋਣੇ। ਉਹ ਵੱਖਰੀਆਂ ਗੱਡੀਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ ਟਾਸਕ ਦਿੱਤੇ ਹੁੰਦੇ ਨੇ, ਉਹ ਆ ਕੇ ਪਾ ਕੇ ਜਾਂਦੀਆਂ। ਸੋ ਜਦੋਂ ਪਿੰਡਾਂ ਦੇ ਵਿੱਚ ਪੈਸੇ ਮੁੱਕ ਜਾਣੇ ਮਸ਼ੀਨਾਂ 'ਚੋਂ, ਤੇ ਬਜ਼ੁਰਗ ATM 'ਚੋਂ ਇਹ ਕਹਿ ਕੇ ਨਿਕਲਦੇ ਹੁੰਦੇ ਸੀ, ਕਾਹਦਾ ਬਾਦਲ ਦਾ ਰਾਜ ਹੈ, ATM 'ਚ ਤਾਂ ਪੈਸੇ ਨਹੀਂ ਉਹਦੇ ਕੋਲ, ਕਹਿੰਦੇ ਸੀ। ਸੋ ਲੋਕ ਉਹਦੇ ਲਈ ਬਾਦਲਾਂ ਨੂੰ ਵੀ ਗਾਲਾਂ ਕੱਢ ਦਿੰਦੇ ਸੀ ਕਿ ਲੈ ਆ ਬਾਦਲ ਦੇ ਰਾਜ 'ਚ ਤਾਂ ATM 'ਚ ਪੈਸੇ ਵੀ ਨਹੀਂ ਰਹਿੰਦੇ। ਤੇ ਨਾ ਅਗਲੇ ਨੂੰ ਤਾਂ ਇਹ ਲੱਗਦਾ ਨਾ ਕਿ ਮੇਰੇ ਖਾਤੇ 'ਚ ਤਾਂ ਹੈਗੇ ਆ, ਮਸ਼ੀਨ ਜਾਣ ਕੇ ਨਹੀਂ ਕੱਢਦੀ, ਬਾਦਲ ਨਹੀਂ ਕੱਢਣ ਦਿੰਦਾ। ਬਿਲਕੁਲ ਸਹੀ ਹੈ, ਬਿਲਕੁਲ। ਸੋ ਹੁਣ ਇੱਥੇ ਚਾਹੇ MOU ਸਾਈਨ ਹੋਣ ਦੇ ਬਾਵਜੂਦ, ਪੈਸਾ ਐਡਵਾਂਸ ਜਾਣ ਦੇ ਬਾਵਜੂਦ, ਤੈਅ ਤਰੀਕਾ ਹੋਣ ਦੇ ਬਾਵਜੂਦ, ਰੇਲ ਗੱਡੀ ਔਰ ਸਥਾਨ, ਸਟੇਸ਼ਨ, ਸਮਾਂ ਤੈਅ ਹੋਣ ਦੇ ਬਾਵਜੂਦ ਅਚਾਨਕ ਰੇਲਵੇ ਨੇ 1 ਨਹੀਂ 2 ਰੇਲ ਗੱਡੀਆਂ ਰੱਦ ਕੀਤੀਆਂ ਤੇ ਅੱਗੇ ਲਈ ਇਨਕਾਰ ਕਰਤਾ ਜੇ ਫਰਵਰੀ ਤੱਕ। ਤੇ ਪਰ ਲੋਕਾਂ ਦੇ ਮਨਾਂ 'ਚ ਸਿੱਧਾ ਜਾਣਾ ਕਿ ਲੈ ਆ ਤਾਂ ਮਾਨ ਸਰਕਾਰ ਦਾ ਫੋਕਾ ਹੀ ਸਾਬਤ ਹੋਇਆ ਜੀ ਐਲਾਨ, ਆ ਤਾਂ ਜੀ ਰੇਲ ਯਾਤਰਾ ਉਹੀ ਡਰਾਮਾ ਹੀ ਸਾਬਤ ਹੋਈ ਜੀ, ਗੱਡੀਆਂ ਤਾਂ ਰੱਦ ਹੋ ਜਾਂਦੀਆਂ ਇਹਨਾਂ ਦੀਆਂ, ਆਉਂਦੀਆਂ ਹੀ ਨਹੀਂ ਗਿਆ ਜੀ, ਇਹ ਤਾਂ ਮਸ਼ਹੂਰੀ ਹੈ ਜੀ। ਹੁਣ ਉਹ ਜਿਹੜਾ ਰੋਸਾ ਪਨਪਣਾ ਕਿ ਇਹ ਇਸ ਨੂੰ ਜਾਣ ਬੁੱਝ ਕੇ ਕੇਂਦਰ ਇੱਕ ਸਾਜ਼ਿਸ਼ ਤਹਿਤ ਪਨਪਣ ਦੇਣਾ ਚਾਹੁੰਦਾ ਹੈ ਕਿ ਰੋਸਾ ਵਧੇ ਲੋਕਾਂ ਦੇ ਮਨਾਂ 'ਚ, ਇਸ ਲਈ, ਜਾਂ ਸੱਚਮੁੱਚ ਰੇਲਵੇ ਦੀਆਂ ਇੰਨੀਆਂ ਮਜਬੂਰੀਆਂ। ਪਰ ਜੇ ਰੇਲਵੇ ਦੀਆਂ ਮਜਬੂਰੀਆਂ ਹੋਣ ਤਾਂ ਉਹ ਬਾਕੀ ਰੇਲ ਗੱਡੀਆਂ ਤੇ ਵੀ ਅਸਰ ਪਵੇ ਜੀ। ਸੋ ਜਿੱਦਣ ਤੁਸੀਂ MOU ਸਾਈਨ ਕਰ ਰਹੇ ਸੀ, ਜਿੱਦਣ ਐਗਰੀਮੈਂਟ ਕਰ ਰਹੇ ਸੀ, ਕਿ ਉਦਣ ਅਧਿਕਾਰੀਆਂ ਨੂੰ ਪਤਾ ਨਹੀਂ ਸੀ ਕਿ ਅਸੀਂ ਰੇਲਾਂ ਉਪਲਬਧ ਕਰਾ ਸਕਦੇ ਹਾਂ ਜਾਂ ਨਹੀਂ? ਉਦਣ ਪਤਾ ਨਹੀਂ ਸੀ ਕਿ AC ਬੱਸਾਂ ਦੇ ਲਈ ਵੱਖਰਾ ਜਨਰੇਟਰ ਵਾਲਾ ਇੰਜਣ ਚਾਹੀਦੇ ਜੀ, ਆਹ ਚਾਹੀਦੇ, ਉਦਣ ਨਹੀਂ ਪਤਾ ਸੀ ਜੀ। ਇਸ ਲਈ ਇਹ ਸਿੱਧਾ ਸਿਆਸੀ ਪਹਿਲੂ ਲੱਗਦਾ ਕਿ ਭਾਜਪਾ ਚਾਹੁੰਦੀ ਆ ਕਿ ਪੰਜਾਬ ਦੇ ਲੋਕ, ਵੈਸੇ ਤਾਂ ਸਰਕਾਰ ਆਪਣੀਆਂ ਨਲਾਇਕੀਆਂ ਕਰਕੇ ਆਪੇ ਲੋਕਾਂ ਦੇ ਮਨਾਂ 'ਚੋਂ ਕਾਫੀ ਹੱਦ ਤੱਕ ਉਤਰ ਰਹੀ ਆ। ਕਾਫੀ ਲੋਕਾਂ ਨੂੰ ਲੱਗ ਰਿਹਾ ਕਿ ਬਦਲਾਅ ਦੀਆਂ ਗੱਲਾਂ ਕਰਨ ਵਾਲੇ ਬਦਲ ਰਹੇ ਨੇ, ਆਪੇ ਬਦਲ ਗਏ ਨੇ। ਪਰ ਵਿਰੋਧੀ ਧਿਰਾਂ ਦੀ ਸਾਜ਼ਿਸ਼ ਹੁੰਦੀ ਆ, ਉਹਨਾਂ ਦੇ ਵਿੱਚ ਸਾਜ਼ਿਸ਼ ਦੀ ਮੁਸਕ ਆਉਂਦੀ ਆ ਇਸ ਰੇਲ ਗੱਡੀ ਵਾਲੇ ਮਾਮਲੇ ਦੇ ਵਿੱਚ, ਕਿ ਜਿਹੜੀ ਤੀਰਥ ਯਾਤਰਾ ਵਾਲੀ ਰੇਲ ਸੀ ਉਹਦੇ ਰਾਹ ਦੇ ਵਿੱਚ, ਉਹਦੇ ਮੂਹਰੇ, ਉਹਦੇ ਪਹੀਏ ਦੇ ਵਿੱਚ ਕੇਂਦਰ ਨੇ ਇੱਕ ਫਾਨਾ ਫਸਾਇਆ। ਉਹ ਸਿਆਸੀ ਫਾਨਾ ਹੈ ਜਿਹੜਾ ਸਰਕਾਰ ਨੂੰ ਘੇਰਾਬੰਦੀ ਦੇ ਵਿੱਚ ਲਿਆਉਣਾ ਚਾਹੁੰਦਾ, ਲੋਕਾਂ ਦੇ ਲਈ ਸਵਾਲਾਂ ਦੇ ਘੇਰੇ 'ਚ ਲਿਆਉਣਾ ਚਾਹੁੰਦਾ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧ ਗਏ ਆਪਾਂ। ਕੱਲ ਖਬਰਾਂ ਦੇ ਵਿੱਚ ਚਰਚਾ ਕੀਤੀ ਸ਼ਰਮਾ ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ, ਕਿ ਹਾਈ ਕੋਰਟ ਵੀ ਸਖਤ ਹੋਈ ਹੈ ਤੀਰਥ ਯਾਤਰਾ ਤੇ। ਬਿਲਕੁਲ ਆਪਾਂ ਇਕੱਲੇ ਗੱਲ ਕਰਕੇ ਹਟੇ ਨਾ ਕਿ ਇਸੇ ਲਈ ਉਹਨੇ ਪਹਿਲਾਂ ਇੱਕ, ਜਦੋਂ ਪਿਛਲੇ ਹਫ਼ਤੇ ਸੁਣਵਾਈ ਸੀ ਤਦ ਉਹਨੇ ਪੁੱਛਿਆ ਕਿ ਕਿਉਂ ਨਾ ਰੋਕ ਲਾ ਦਈਏ, ਤੇ ਕੱਲ ਪੁੱਛਿਆ ਕਿ ਫਿਰ ਜਿਹੜਾ ਇਹ ਪੈਸਾ ਖਰਚ ਰਹੇ ਹੋ ਕਿੱਥੋਂ ਖਰਚ ਰਹੇ ਹੋ। ਮੈਂ ਕਹਿੰਦਾ ਸਵਾਲ ਜਾਇਜ਼ ਹੈ, ਅਦਾਲਤ ਦਾ ਪੁੱਛਣਾ ਇਹ ਬਹੁਤ ਜਾਇਜ਼ ਸਵਾਲ ਹੈ ਕਿ ਤੁਸੀਂ ਜਿਹੜਾ 40 ਕਰੋੜ ਕਹਿ ਰਹੇ ਹੋ ਇਹ ਕੀ ਉੱਪਰੋਂ ਪੈਦਾ ਕਰ ਲਿਆ, ਕਿਸੇ ਹੋਰ ਫੰਡਾਂ ਚੋਂ ਘਟਾਏ ਹੋ, ਕਿਸੇ ਹੋਰ ਵਿਭਾਗੀ ਫੰਡ ਘਟਾਏ ਹੋਣਗੇ, ਕੀ ਤੁਹਾਡੀਆਂ ਜੇਲ੍ਹਾਂ ਦੁਰਸਤ ਹੋ ਗਈਆਂ, ਕੀ ਪੰਜਾਬ ਚੋਂ ਨਸ਼ਾ ਮੁੱਕ ਗਿਆ, ਕੀ ਤੁਸੀਂ ਰੁਜ਼ਗਾਰ ਦੇਤਾ,
ਫਿਰ ਤਾਂ ਇਹ ਯਾਤਰਾ ਵਰਗੀਆਂ ਇਹੀਆਂ ਯੋਜਨਾਵਾਂ ਚਲਾਓ ਕਹਿੰਦੇ। ਜਦੋਂ ਉਧਰ ਕੰਮ ਇੰਨੇ ਪਏ ਨੇ ਉਧਰ ਪੈਸਾ ਕਿਉਂ ਨਹੀਂ ਲਾਉਂਦੇ? ਪੰਜਾਬ ਸਰਕਾਰ ਕੋਲ ਸਿੱਧਾ ਜਵਾਬ ਤਾਂ ਨਹੀਂ ਸੀ। ਉਹਨਾਂ ਨੇ ਇੰਨਾ ਜ਼ਰੂਰ ਕਿਹਾ ਜੀ ਅਸੀਂ ਵੱਖਰਾ ਫੰਡ ਰੱਖਿਆ, ਅਲਾਟ ਕੀਤਾ ਹੋਇਆ, ਬਜਟ 'ਚ ਪਾਸ ਕੀਤਾ ਹੋਇਆ ਤੇ ਅਸੀਂ ਉਹਦੇ ਤਹਿਤ ਚਲਾਉਣੇ ਆ। ਫਿਰ ਮਾਨਯੋਗ ਅਦਾਲਤ ਕਹਿੰਦੀ ਕੋਈ ਨਾ 2 ਹਫ਼ਤਿਆਂ ਲਈ ਸੁਣਵਾਈ ਅੱਗੇ ਪਾਉਂਦੇ ਆ। ਪਰ ਮੈਂ ਟਾਈਮਿੰਗ ਦੀ ਗੱਲ ਕਰ ਰਿਹਾ। ਇੱਕ ਪਾਸੇ ਰੇਲਵੇ ਵੱਲੋਂ ਰੇਲ ਗੱਡੀਆਂ ਰੱਦ ਹੋਣੀਆਂ, ਫਿਰ ਉਹਨਾਂ ਦਾ ਸੁਨੇਹਾ ਭੇਜਣਾ ਕਿ ਫਰਵਰੀ ਤੱਕ ਨਹੀਂ ਦੇ ਸਕਦੇ, ਦੂਏ ਪਾਸੇ ਕੋਰਟ ਦਾ ਇਹ ਸਖਤ ਰੁਖ, ਇਹ ਸਾਰੀਆਂ ਟਾਈਮਿੰਗ ਨੂੰ ਮਿਲਾ ਕੇ ਪੰਜਾਬ ਦੇ ਲੋਕ ਸੋਚਦੇ ਆ ਕਿ ਕਿਤੇ ਸਾਰੇ ਪਾਸੇ ਇੱਕੋ ਤਾਣੀ ਤਾਂ ਨਹੀਂ ਅਲਝਾਈ ਜਾ ਰਹੀ ਜਾਣ ਬੁੱਝ ਕੇ।